ਅਫਗਾਨਿਸਤਾਨ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਕੁੜੀਆਂ ਦੀ ਬੇਦਖਲੀ ਸ਼ਰਮਨਾਕ ਹੈ, ਸੰਯੁਕਤ ਰਾਸ਼ਟਰ ਨੇ ਕਿਹਾ ਹੈ। ਤੇ ਤਾਲਿਬਾਨ ਸ਼ਾਸਕਾਂ ਨੂੰ ਕਿਹਾ ਹੈ ਕਿ ਕੁੜੀਆਂ ਦੇ ਲਈ 7ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਸਕੂਲ ਆ ਉਹ ਮੁੜ ਤੋਂ ਖੋਲ੍ਹੇ ਜਾਣ ਤੇ ਕੁੜੀਆਂ ਦੀ ਹਾਈ ਸਕੂਲ ਤੋਂ ਬੇਦਖਲੀ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਸੰਯੁਕਤ ਰਾਸ਼ਟਰ ਨੇ ਸ਼ਰਮਨਾਕ ਕਰਾਰ ਦਿੱਤਾ ਹੈ। ਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਬੁਨਿਆਦੀ ਅਧਿਕਾਰਾਂ ਤੇ ਜੇਕਰ ਪਾਬੰਦੀਆਂ ਲੱਗਣਗੀਆਂ ਤਾਂ ਦੇਸ਼ ਦੇ ਵਿੱਚ ਆਰਥਿਕ ਸੰਕਟ ਹੋਰ ਵਧੂਗਾ ਤੇ ਅਫਗਾਨਿਸਤਾਨ ਨੂੰ ਅਸੁਰੱਖਿਆ, ਗਰੀਬੀ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਸਕਦਾ ਹੈ। ਤੇ ਇਹ ਵੀ ਕਿਹਾ ਕਿ ਇਹ ਜਿਹੜੀਆਂ ਪਾਬੰਦੀਆਂ ਨੇ ਇਹਨਾਂ ਨੂੰ ਛੇਤੀ ਤੋਂ ਛੇਤੀ ਰੋਕਿਆ ਜਾਣਾ ਚਾਹੀਦਾ ਹੈ। ਇੱਕ ਅੰਦਾਜ਼ਾ ਹੈ ਕਿ ਪਿਛਲੇ 1 ਸਾਲ ਦੇ ਦੌਰਾਨ 10 ਲੱਖ ਕੁੜੀਆਂ ਨੂੰ ਜਿਹੜਾ ਹਾਈ ਸਕੂਲਾਂ ਦੇ ਵਿੱਚ ਪੜ੍ਹਨ ਤੋਂ ਰੋਕ ਦਿੱਤਾ ਗਿਆ ਤੇ ਕਰੀਬ 50 ਦੇ ਕਰੀਬ ਕੁੜੀਆਂ ਨੇ ਐਤਵਾਰ ਨੂੰ ਇਸਲਾਮਿਕ ਮੁਲਕਾਂ ਤੇ ਹੋਰ ਆਲਮੀ ਆਗੂਆਂ ਨੂੰ ਪੱਤਰ ਲਿਖ ਕੇ ਆਪਣੀ ਬੇਬਸੀ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ। ਕਾਬੁਲ, ਪੂਰਬੀ ਨਾਗਰਹਾਰ, ਉੱਤਰੀ ਪਰਵਾਨ ਸੂਬਿਆਂ ਦੀਆਂ ਇਹਨਾਂ ਕੁੜੀਆਂ ਨੇ ਪੱਤਰ ਲਿਖੇ ਨੇ ਤੇ ਉਹ ਕਹਿੰਦੇ ਕਿ ਸਾਨੂੰ ਹੁਣ ਮਨੁੱਖੀ ਹੱਕਾਂ ਤੋਂ ਵੀ ਜਿਹੜਾ ਉਹ ਵਾਂਝਾ ਰੱਖਿਆ ਜਾ ਰਿਹਾ ਹੈ। ਸਿੱਖਿਆ, ਕੰਮ ਕਰਨ, ਪ੍ਰਗਟਾਵੇ ਤੇ ਜਿਉਣ ਦੀ ਆਜ਼ਾਦੀ ਤੋਂ ਸਾਨੂੰ ਮਹਿਰੂਮ ਕੀਤਾ ਜਾ ਰਿਹਾ ਹੈ। ਸੋ ਹੁਣ ਮੰਗ ਕੀਤੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਕਿ ਅਫਗਾਨ ਔਰਤਾਂ, ਕੁੜੀਆਂ ਤੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹ ਹਟਾ ਦਿੱਤੀਆਂ ਜਾਣ। ਆਪਾਂ ਦੇਖਿਆ ਕਿ ਇੱਕ ਬੜੀ ਪੱਤਰਕਾਰ ਬੀਬੀ ਸੀ, ਬੜੀ ਦਲੇਰ ਪੱਤਰਕਾਰ ਸੀ, ਉਹਨੂੰ ਵੀ ਇਹਨਾਂ ਹਾਲਾਤਾਂ ਕਰਕੇ ਆਪਣਾ ਮੁਲਕ ਜਿਹੜਾ ਛੱਡਣਾ ਪਿਆ ਤੇ ਉਹਦਾ ਇਸ ਵੇਲੇ ਉਹਨੂੰ ਇੰਗਲੈਂਡ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਕੰਮਕਾਰ ਆ, ਗੁਜ਼ਰ ਬਸਰ ਆਪਣੇ ਇੱਕ ਛੋਟੇ ਭਰਾ ਦੇ ਨਾਲ ਤੇ ਇੱਕ ਭੈਣ ਦੇ ਨਾਲ ਕਰਨਾ ਪੈ ਰਿਹਾ। ਸੋ ਉਹਨੂੰ ਬੜੀਆਂ ਧਮਕੀਆਂ ਮਿਲੀਆਂ ਸੀ। ਪੱਤਰਕਾਰਤਾ ਤਾਂ ਦੂਰ ਦੀ ਗੱਲ, ਇੱਥੇ ਹੁਣ ਸਿੱਖਿਆ ਲੈਣ ਦੀ ਵੀ ਜਿਹੜੀ ਆ ਉਹ ਆਜ਼ਾਦੀ ਨਹੀਂ ਹੈ। ਜੀ ਜੀ ਬਿਲਕੁਲ, ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਹੈ। ਆਪਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਜਦੋਂ ਯੂਐਸ ਆਊਟ ਹੋਇਆ ਸੀ ਅਫਗਾਨਿਸਤਾਨ ਚੋਂ ਇੰਨੇ ਸਾਲਾਂ ਬਾਅਦ, ਤੇ ਬਹੁਤ ਸਾਰੇ ਲੋਕ ਕਈ ਖੁਸ਼ ਵੀ ਸੀ, ਲਓ ਜੀ ਅਮਰੀਕਾ ਨੂੰ ਹਰਾਤਾ ਹੈ। ਤੇ ਕਈ ਆਪਣੇ ਪੰਜਾਬੀ ਭੈਣ ਭਰਾ ਵੀ ਇਦਾਂ ਦੇ ਸੀਗੇ, ਅਮਰੀਕਾ 'ਚ ਰਹਿ ਕੇ ਖਾਂਦੇ ਦੇ ਨਾਲੇ ਅਮਰੀਕਾ ਦੇ ਉਲਟ ਬੋਲਦੇ ਸੀ। ਤੇ ਹਾਂਜੀ ਤਾਲੀਬਾਨ ਦੀ ਜੇ ਹਾਂਜੀ ਗੱਲ ਕਰਦੇ ਜਾਈਏ, ਪਿਛਲੇ ਦਿਨਾਂ ਤੋਂ ਰਿਪੋਰਟ ਇਹ ਵੀ ਆ ਰਹੀ ਆ, ਹੁਣ ਲਗਭਗ ਸਾਰੇ ਦੇ ਸਾਰੇ ਸਿੱਖ ਅਫਗਾਨਿਸਤਾਨ ਤੋਂ ਬਾਹਰ ਹੋ ਗਏ ਆ, ਕੁਛ ਕੁ ਗਿਣਤੀ ਦੇ ਵਿੱਚ ਆ, ਮੇਬੀ ਲੈਸ ਦੈਨ 100। ਜੀ ਤੇ ਹੁਣ ਜਦੋਂ ਲਾਸਟ ਇੱਕ ਗਰੁੱਪ ਉੱਥੋਂ ਵਾਪਸ ਇੰਡੀਆ ਜਾਣਾ ਚਾਹੁੰਦਾ ਸੀ, ਬਹੁਤ ਸਾਰੇ ਜਿਹੜੇ ਅਫਗਾਨਿਸਤਾਨ ਦੇ ਸਿੱਖ ਆ ਜਾਂ ਇੰਗਲੈਂਡ ਆ ਗਏ, ਜੀ ਅਮਰੀਕਾ ਜੀ ਵੀ ਆਏ ਆ ਪਿਛਲੇ ਦਿਨਾਂ 'ਚ। ਆਪਾਂ ਉਹਨਾਂ ਦੀ ਰਿਪੋਰਟ ਸਾਂਝੀ ਕੀਤੀ ਸੀ, ਤੁਸੀਂ ਸੁਣੀ ਹੋਣੀ ਆ, ਕੈਨੇਡਾ 'ਚ ਵੀ ਆਏ ਆ। ਤੇ ਜਦੋਂ ਹੁਣ ਇਹ ਗਰੁੱਪ ਵਾਪਸ ਇੰਡੀਆ ਨੂੰ ਜਾਣਾ ਚਾਹੁੰਦਾ ਸੀ, ਉਹਨਾਂ ਦੀ ਫਲਾਈਟ ਸੀਗੀ ਸਤੰਬਰ 11 ਨੂੰ, ਤੇ ਉਹਨਾਂ ਨੂੰ ਤਾਲੀਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਜੋ ਸਰੂਪ ਸੀ ਤੇ ਹੋਰ ਸੈਂਚੀ ਸਾਹਿਬ ਸੀ, ਉਹ ਲਿਜਾਣ ਤੋਂ ਰੋਕ ਦਿੱਤਾ। ਇਹ ਮਿਨਿਸਟਰੀ ਆਫ ਫੋਰਨ ਅਫੇਅਰ ਤੇ ਅਫਗਾਨਿਸਤਾਨ ਨੇ ਜੋ ਆ ਉਹ ਰਿਸਟ੍ਰਿਕਸ਼ਨ ਲਾ ਦਿੱਤੀ। ਕਹਿੰਦੇ ਵੀ ਤੁਸੀਂ ਮਿਨਿਸਟਰੀ ਆਫ ਇਨਫੋਰਮੇਸ਼ਨ ਤੇ ਕਲਚਰ ਤੋਂ ਕਲੀਅਰੈਂਸ ਨਹੀਂ ਲਈ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਹੈ ਵੀ ਇਹ ਤਾਲੀਬਾਨ ਨੂੰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਇਹ ਬਿਲਕੁਲ ਇੰਟਰਫੀਰੈਂਸ ਹੈਗੀ ਆ ਸਿੱਖਾਂ ਦੇ ਰਿਲੀਜੀਅਸ ਅਫੇਅਰ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਜੋ ਸਰਕਾਰ ਆ ਇਹ ਹਿੰਦੁਸਤਾਨ ਦੀ, ਉਹ ਇਸ ਦੇ ਵਿੱਚ ਇਨਵੋਲਵ ਹੋਵੇ। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਤਾਲੀਬਾਨ ਵਾਲੇ ਉੱਥੇ ਜਿਹੜੇ ਕੀ ਕੰਮ ਕਰਦੇ ਆ। ਤੇ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣੇ ਆ ਵੀ ਜਦੋਂ ਅਮਰੀਕਾ ਵਾਲੇ ਉੱਥੇ ਗਏ ਸੀ ਤੇ ਕਿਉਂ ਗਏ ਸੀ, ਤੇ ਬੱਚੀਆਂ ਦੀ ਤੁਸੀਂ ਸਟੋਰੀ ਆਲਰੇਡੀ ਸੁਣ ਚੁੱਕੇ ਹੈਗੇ ਆ।